ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਹਾਏ, ਮੈਂ ਗੱਲ ਕਰ ਰਿਹਾ ਸੀ ਜਦੋਂ ਗੁੰਝਲ ਹੋਣ ਇੰਨੇ ਜ਼ਿਆਦਾ, ਇੰਨੀਆਂ ਸਾਰੀਆਂ ਗੱਲਾਂ ਹੋਣ, ਭਾਜੜ ਜਿਹੀ ਪਈ ਹੁੰਦੀ ਹੈ ਦਿਮਾਗ ਦੇ ਵਿੱਚ ਵੀ, ਕਰਨੀ ਕੋਈ ਗੱਲ, ਨਿਕਲਦੀ ਕੋਈ ਹੈ। ਸੋਚ ਜਿਹਨੂੰ ਕਹਿੰਦੇ ਨੇ ਮੱਤ ਮਾਰੀ ਗਈ ਹੈ। ਮੱਤ ਤੇ ਵਿਚਾਰੀ ਮਾਰੀ ਜਾਣੀ ਹੈ, ਮੱਤ ਦੇ ਪੱਲੇ ਅਸੀਂ ਰਹਿਣ ਕੀ ਦਿੱਤਾ ਹੈ। ਜਦੋਂ ਇੱਕ ਅਕਸਰ ਤੁਸੀਂ ਵੇਖਿਆ ਹੋਏਗਾ ਨਾ, ਸੜਕਾਂ 'ਤੇ ਟ੍ਰੈਫਿਕ ਜੈਮ ਹੋਈ ਹੁੰਦੀ ਹੈ ਅਤੇ ਆਸਤੇ ਆਸਤੇ ਜਦੋਂ ਗੱਡੀ ਅੱਗੇ ਨਿਕਲਦੀ ਅਤੇ ਅੱਗੇ ਕੋਈ ਰੁਕਾਵਟ ਨਹੀਂ ਹੁੰਦੀ। ਉਹ ਟ੍ਰੈਫਿਕ ਜੈਮ ਕਿਉਂ ਹੁੰਦੀ ਹੈ ਕਿ ਹਰ ਬੰਦਾ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਹੈ। ਹਰ ਬੰਦੇ ਨੂੰ ਕਾਹਲ ਪਈ ਹੈ, ਪਤਾ ਨਹੀਂ ਜਾ ਕੇ ਕੀ ਕਰਨਾ ਹੈ। ਘਰ ਜਾਂ ਲੰਮੇ ਪੈਣਾ ਹੁੰਦਾ ਹੈ ਜਾਂ ਮੋਬਾਈਲ ਖੋਲ੍ਹ ਕੇ ਬਹਿ ਜਾਣਾ ਹੈ ਬਸ। ਪਰ ਸੜਕ ਦੇ ਉੱਤੇ ਹਰ ਬੰਦੇ ਨੂੰ ਇੰਨੀ ਕਾਹਲ ਹੈ ਕਿ ਮੈਂ ਸਭ ਤੋਂ ਅੱਗੇ ਨਿਕਲ ਜਾਵਾਂ। ਔਰ ਉਹ ਜਿਹੜੀ ਇੰਗਲੀ ਮਿੰਗਲੀ ਪੈ ਜਾਂਦੀ ਹੈ, ਕਿਸੇ ਦੇ ਅੱਗੇ ਬਾਈਕ ਲੱਗੀ, ਕਿਸੇ ਦੇ ਅੱਗੇ ਗੱਡੀ ਫਸਾਈ ਹੋਈ ਹੈ ਅਤੇ ਉਹ ਸਾਰੀ ਟ੍ਰੈਫਿਕ ਜੈਮ ਹੋ ਜਾਂਦੀ ਹੈ। ਕੋਈ ਵੀ ਅੱਗੇ ਨਹੀਂ ਜਾ ਸਕਦਾ। ਅਗਰ ਅਸੀਂ ਆਪਣੀ ਆਪਣੀ ਲਾਈਨ 'ਚ ਰਹੀਏ ਅਤੇ ਸਫ਼ਰ ਵੀ ਸੌਖਾ ਹੋਏਗਾ, ਸਾਰਿਆਂ ਵਾਸਤੇ ਵੀ ਸੌਖ ਹੋਏਗੀ, ਨਾ ਉਲਝਣ ਹੋਏਗੀ, ਨਾ ਮਸਲਾ ਹੋਏਗਾ। ਅਸੀਂ ਸਾਡਾ ਦਿਮਾਗ ਵੀ ਇੰਝ ਹੀ ਹੈ, ਜਾ ਕੇ ਅੱਗੇ ਕਰਨਾ ਕੁਛ ਨਹੀਂ ਹੈ। ਕਿਸੇ ਖਿਆਲ ਨੂੰ, ਕਿਸੇ ਗੱਲ ਨੂੰ ਅਸੀਂ ਸ਼ਾਇਦ ਉਸ ਤਰ੍ਹਾਂ ਪੂਰਾ ਨਾ ਕਰ ਪਾਈਏ, ਪਰ ਬਹੁਤ ਸਾਰੀਆਂ ਸੋਚਾਂ ਦਾ ਅਸੀਂ ਕੜਮੱਸ ਪਾਇਆ ਹੁੰਦਾ ਦਿਮਾਗ ਦੇ ਵਿੱਚ। ਕੋਈ ਗੱਲ ਫਿਰ ਸਮਝ ਨਹੀਂ ਆਉਂਦੀ ਕੀ ਕਰੀਏ। ਇੱਕ ਗੱਲ 'ਚ ਦੂਜੀ ਆ ਵੱਜਦੀ ਹੈ, ਦੂਜੀ 'ਚ ਤੀਜੀ, ਪਹਿਲੀ ਉੱਥੇ ਹੀ ਰਹਿ ਜਾਂਦੀ ਹੈ ਅੱਧ-ਬਰੀਤੀ, ਚੌਥੀ ਪੰਜਵੀਂ ਨੂੰ ਅਸੀਂ ਕਰ ਨਹੀਂ ਪਾਉਂਦੇ। ਯਾਰ ਕੀ ਕਰਨੇ ਅਸੀਂ। ਮੈਂ ਮੁਸ਼ਤਾਕ ਸ਼ਾਹ ਸਾਹਿਬ ਸੁਣ ਰਹੇ ਨੇ, ਸਾਡੇ ਬੜੇ ਪਿਆਰੇ, ਖੁਸ਼ ਰਹਿਣ, ਸਲਾਮਤ ਰਹਿਣ, ਬਹੁਤ ਨਫੀਸ ਇਨਸਾਨ ਨੇ ਔਰ ਉਹਨਾਂ ਦਾ ਸਲਾਮ ਆਇਆ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਸ਼ਾਹ ਜੀ, ਸਲਾਮਤ ਰਹੋ, ਖੁਸ਼ ਰਹੋ। ਪਿਛਲੇ ਸਾਲ ਨਾ ਅਸੀਂ ਕੁਛ ਦੋਸਤ ਗਏ ਮੁਜ਼ੱਫਰਾਬਾਦ। ਅੱਛਾ, ਤੈਅਸ਼ੁਦਾ ਨਹੀਂ ਸੀ, ਜਿਵੇਂ ਮੈਂ ਕਿਹਾ ਸੀ ਜ਼ਿੰਦਗੀ ਦਾ ਮਜ਼ਾ ਡਿਸਿਪਲਿਨ ਔਰ ਆਪਣੀ ਮਰਜ਼ੀ ਕਰਨਾ, ਇਹ ਉਦੋਂ ਉਹ ਮੇਰੇ ਜ਼ਿਹਨ ਵਿੱਚ ਗੱਲ ਸੀ। ਅਤੇ ਮੈਂ ਬੈਠੇ, ਮੈਂ ਕਿਹਾ ਯਾਰ ਹੁਣ ਮੈਂ ਗੱਲ ਕਿੱਥੋਂ ਸ਼ੁਰੂ ਕੀਤੀ ਹੈ, ਵਿੱਚ ਹੋਰ ਕਿੰਨੀਆਂ ਗੱਲਾਂ ਕਰ ਛੱਡੀਆਂ ਨੇ। ਅਤੇ ਇਹ ਵੀ ਹੁੰਦਾ ਹੈ ਕਿ ਅਕਸਰ ਮੈਂ ਤਾਂ ਇਹੀ ਕਰਨਾ ਹੈ ਕਿ ਮੈਂ ਸੋਚ ਕੇ ਨਹੀਂ ਨਿਕਲਦਾ ਬਈ ਕਿ ਮੈਂ ਫਲਾਂ ਜਗ੍ਹਾ ਜਾ ਕੇ ਸਟੇ ਕਰਨਾ ਹੈ, ਫਲਾਂ ਹੋਟਲ 'ਚ ਰਹਿਣਾ ਹੈ ਜਾਂ ਫਲਾਂ ਜਗ੍ਹਾ ਜਾਣਾ ਨਹੀਂ। ਔਰ ਜਿਹੜੇ ਦੋਸਤ ਮੇਰੇ ਨਾਲ ਸਨ ਉਹਨਾਂ ਨੂੰ ਅੱਛਾ ਲੱਗਾ, ਮਜ਼ਾ ਆਇਆ ਨਾ ਉਹ ਜਦੋਂ ਅਸੀਂ ਨਿਕਲੇ ਹਾਂ। ਅਤੇ ਮੈਂ ਕਿਹਾ ਯਾਰ ਚਲੋ ਤੁਸੀਂ ਗੱਡੀ ਦਾ ਜਿਹੜਾ ਰੁੱਖ ਹੈ ਉਹ ਇੰਝ ਕਰੋ ਕਿ ਗ੍ਰੀਨ ਵੈਲੀਜ਼ ਜਿਹੜੀਆਂ ਨੇ, ਗ੍ਰੀਨ ਏਰੀਆਜ਼ ਨੇ, ਸਬਜ਼ ਪਹਾੜਾਂ ਵਾਲੇ ਏਰੀਆਜ਼ ਨੇ, ਉੱਧਰ ਪਾ ਲਵੋ ਤੁਸੀਂ। ਅਸੀਂ ਐਕਸਪ੍ਰੈਸ ਵੇ 'ਤੇ ਜਾ ਕੇ, ਇੱਕ ਐਸਾ ਮਕਾਮ ਹੈ ਉੱਧਰੋਂ, ਇੱਕ ਮੁਜ਼ੱਫਰਾਬਾਦ ਨੂੰ ਜਾਂਦਾ ਹੈ, ਇੱਕ ਮਰੀ ਨੂੰ ਜਾਂਦਾ ਹੈ। ਮੈਨੂੰ ਦੋਸਤ ਕਹਿੰਦੇ ਨੇ ਹਾਂ ਜੀ ਕਿੱਧਰ ਜਾਣਾ ਹੈ? ਮੈਂ ਕਿਹਾ ਇੱਥੇ ਗੱਡੀ ਖਿਲਾਰੋ, ਚਾਹ ਪੀਂਦੇ ਹਾਂ। ਅੱਛਾ, ਇਹ ਬੜਾ ਮਜ਼ਾ ਹੁੰਦਾ ਹੈ ਅਸਲ ਵਿੱਚ। ਜਿਹੜੀ ਜਰਨੀ ਹੈ, ਜਿਹੜਾ ਤੁਹਾਡਾ ਸਫ਼ਰ ਹੈ, ਉਹ ਉਦੋਂ ਹੀ ਮਜ਼ੇਦਾਰ ਹੁੰਦਾ ਹੈ ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਕਿਤੇ ਵੀ ਖਲੋ ਗਏ ਹੋ, ਕਿਸੇ ਢਾਬੇ 'ਤੇ, ਕਿਸੇ ਰਸਤੇ 'ਚ ਕੋਈ ਮਤਲਬ ਕੋਈ ਸ਼ਹਿਰ ਆਇਆ ਹੈ, ਉਹਦੇ ਵਿੱਚ ਤੁਸੀਂ ਦਾਖਲ ਹੋ ਗਏ ਹੋ, ਉਹਨੂੰ ਵਿਜ਼ਿਟ ਕੀਤਾ ਹੈ, ਕੋਈ ਉੱਥੇ ਬੈਠੇ ਹੋ ਤੁਸੀਂ, ਫਿਰ ਅੱਗੇ ਨਿਕਲ ਪਏ ਹੋ। ਅਸਲ ਹੈ ਵੀ ਨਾ, ਅਸੀਂ ਯਾਰ ਉੱਥੇ ਬਹਿ ਕੇ ਚਾਹ ਪੀਤੀ। ਮੈਂ ਕਿਹਾ ਯਾਰ ਚਲੋ ਮੁਜ਼ੱਫਰਾਬਾਦ ਚੱਲਦੇ ਹਾਂ। ਮੁਜ਼ੱਫਰਾਬਾਦ ਗਏ, ਜਾ ਕੇ ਅਸੀਂ ਉੱਥੇ ਨੀਲਮ ਦੇ ਉੱਪਰ ਹੀ, ਬਿਲਕੁਲ ਦਰਿਆ ਦੇ ਕੰਢੇ ਦੇ ਉੱਤੇ, ਯਾਨੀ ਉਹਦੀ ਬਾਰੀ ਜਿਹੜੀ ਹੈ ਉਹ ਦਰਿਆ ਵੱਲ ਖੁੱਲ੍ਹਦੀ ਸੀ। ਅਤੇ ਉੱਥੇ ਅਸੀਂ ਰਹਿ ਪਏ, ਜਾ ਕੇ ਸਮਾਨ ਵਗੈਰਾ ਰੱਖਿਆ, ਫਰੈਸ਼ ਹੋਏ। ਤਕਰੀਬਨ ਸ਼ਾਮ ਦੇ ਕੋਈ 4, 3:30, 4 ਦਾ ਟਾਈਮ ਸੀ। ਅਤੇ ਕਹਿੰਦੇ ਨੇ ਯਾਰ ਹੁਣ ਕੀ ਕਰਨਾ? ਮੈਂ ਕਿਹਾ ਯਾਰ ਇਸ ਤਰ੍ਹਾਂ ਕਰਨੇ ਆ,
ਪੀਰ ਚਨਾਸੀ ਚੱਲਨੇ ਆ। ਉੱਥੋਂ ਕੋਈ 11,000 ਫੁੱਟ ਦੀ ਬੁਲੰਦੀ ਹੈ ਪੀਰ ਚਨਾਸੀ, ਔਰ 27 ਕਿਲੋਮੀਟਰ ਬਣਦਾ ਹੈ ਬਾਈ ਰੋਡ, ਜਿਹੜੇ ਪਹਾੜ ਦੇ ਉੱਤੇ ਚੜ੍ਹਦਾ ਹੈ ਉਹ 27 ਕਿਲੋਮੀਟਰ ਬਣਦਾ ਹੈ। ਅਸੀਂ ਖੈਰ ਜੀ ਪਹੁੰਚ ਗਏ। ਉੱਥੋਂ ਅਸੀਂ ਵਾਪਸ ਆਏ ਹਾਂ ਕੋਈ 10-11 ਵਜੇ। 10-11 ਵਜੇ ਆ ਕੇ ਗੱਪਸ਼ਪ ਕਰਦੇ ਰਹੇ। ਅਤੇ ਫਿਰ ਮੈਂ ਕਿਹਾ ਯਾਰ ਅਸੀਂ, ਕਿਉਂਕਿ ਅਸੀਂ ਲਾਹੌਰੀਏ ਰਾਤ ਨੂੰ ਜਾਗਣ ਵਾਲੇ, ਔਰ ਇਹ ਬਸ ਰੂਟੀਨ ਬਣੀ ਹੋਈ ਹੈ। ਅਤੇ ਮੈਂ ਕਿਹਾ ਮੁਜ਼ੱਫਰਾਬਾਦ ਨੂੰ ਦੇ ਕੋਈ ਹੋਟਲ ਜਿਹੜੇ ਨੇ ਐਕਸਪਲੋਰ ਕਰਨੇ ਆ। ਅਸੀਂ ਚੱਲਦੇ ਹਾਂ ਕਿ ਮੁਜ਼ੱਫਰਾਬਾਦ 'ਚ ਕਾਹਦੀਆਂ ਦੁਕਾਨਾਂ ਜਾਂ ਕਿਹੜੀਆਂ ਥਾਵਾਂ ਨੇ ਜਿਹੜੀਆਂ ਰਾਤ ਨੂੰ ਆਬਾਦ ਹੁੰਦੀਆਂ ਨੇ। ਖੈਰ ਅਸੀਂ ਨਿਕਲ ਪਏ, ਔਰ ਅਸੀਂ ਬਹੁਤ ਸਾਰੇ ਮਤਲਬ ਹੋਟਲ ਹੀ ਸਨ, ਹੋਰ ਤਾਂ ਕੋਈ ਖਾਸ ਮਤਲਬ ਲਾਹੌਰ 'ਚ ਜਿਵੇਂ ਸਾਡੇ ਕੋਲ, ਖੈਰ ਇੱਥੇ ਲਾਹੌਰ ਵਿੱਚ ਵੀ ਜ਼ਿਆਦਾ ਢਾਬੇ ਜਾਂ ਹੋਟਲ ਨੇ ਜਾਂ ਕੋਈ ਖਾਣ ਪੀਣ ਦੀਆਂ ਹੱਟੀਆਂ ਨੇ ਜਿਹੜੀਆਂ ਖੁੱਲ੍ਹੀਆਂ ਹੁੰਦੀਆਂ ਨੇ, ਲੋਕ ਨਿਕਲਦੇ ਨੇ। ਹੋਰ ਐਸ ਐਚ ਜਿਵੇਂ ਅਨਾਰਕਲੀ ਹੈ, ਉੱਥੇ ਤਾਂ ਹੋਰ ਵੀ ਹੱਟੀਆਂ ਖੁੱਲ੍ਹੀਆਂ ਹੁੰਦੀਆਂ ਨੇ। ਤੁਸੀਂ ਕੋਈ ਸ਼ਾਪਿੰਗ ਕਰਨੀ ਹੈ ਕੱਪੜਿਆਂ ਦੀ, ਅਤੇ ਉਹ ਵੀ ਜਿਹੜੀ ਪੁਰਾਣੀ ਅਨਾਰਕਲੀ ਹੈ, ਜਿਹੜੀ ਨਵੀਂ ਹੈ ਉਹ ਬੰਦ ਹੋ ਜਾਂਦੀ ਹੈ, ਉਹ ਵੇਲੇ ਨਾਲ ਹੀ ਬੰਦ ਹੋ ਜਾਂਦੀ ਹੈ। ਪੁਰਾਣੀ ਅਨਾਰਕਲੀ ਕਿਉਂਕਿ ਇੱਕ ਫੂਡ ਸਟਰੀਟ ਹੈ, ਉੱਥੇ ਲੋਕ ਆਉਂਦੇ ਜਾਂਦੇ ਰਹਿੰਦੇ ਨੇ। ਹੁਣ ਵੀ ਉੱਥੇ ਉੱਠ ਕੇ ਆਇਆ ਮੈਂ, ਕੋਈ ਪ੍ਰਾਹੁਣੇ ਆਏ ਹੋਏ ਨੇ ਮੁਲਕੋਂ ਬਾਹਰੋਂ, ਅਤੇ ਮੈਂ ਬਲਕਿ ਉਹਨਾਂ ਨੂੰ ਕਿਹਾ ਸੀ, ਲੇਕਿਨ ਮੈਂ ਕਿਹਾ ਯਾਰ ਇਹ ਪ੍ਰੋਗਰਾਮ ਤਾਂ ਚਲੋ ਕੱਲ੍ਹ ਵੀ ਇਹਨਾਂ ਨੂੰ ਬਿਠਾ ਲਾਂਗੇ। ਕੋਈ ਦੋਸਤ ਨਾਲ ਹੈਗੇ ਸੀ, ਮੈਂ ਕਿਹਾ ਇਹਨਾਂ ਨੂੰ ਜ਼ਰਾ ਅੰਦਰੂਨ ਲੈ ਚਲੋ, ਅਤੇ ਮੈਂ ਤਾਂ ਫਰੀ ਹੋ ਕੇ ਨਾ ਮੈਂ ਵੀ ਆ ਜਾਵਾਂਗਾ। ਅਤੇ ਉਹ ਫਿਰ ਮੈਂ ਇਹਨਾਂ ਨੂੰ ਉੱਧਰ ਭੇਜ ਦਿੱਤਾ। ਗੱਲ ਵੇਖ ਲਓ ਫਿਰ ਵਿੱਚੋਂ ਕਿੱਧਰ ਦੀ ਕਿੱਧਰ ਨਿਕਲ ਗਈ ਹੈ। ਰਾਤ ਨੂੰ ਜਾਗਣ ਵਾਲੇ ਆ ਅਤੇ ਐਕਸਪਲੋਰ ਕੀਤਾ, ਅਤੇ ਕੀ ਕੀਤਾ ਕੀ ਨਹੀਂ ਕੀਤਾ, ਕੀ ਕਰੀਏ। ਕੁਛ ਨਹੀਂ ਕੀਤਾ, ਬਿਲਕੁਲ ਕੁਛ ਨਹੀਂ ਕੀਤਾ। 04299 ਤੇ 216768 ਇਹ 2 ਨੰਬਰ ਨੇ। ਕੋਈ ਐਸੀ ਯਾਦ ਤੁਹਾਡੇ ਨਾਲ ਜੁੜੀ ਹੋਵੇ, ਜਦੋਂ ਤੁਸੀਂ ਉਹਨੂੰ ਉਸ ਨੂੰ ਚੇਤੇ 'ਚ ਲਿਆਓ ਅਤੇ ਤੁਸੀਂ ਬਹੁਤ ਖੁਸ਼ ਹੋ ਜਾਵੋ ਜਾਂ ਬਹੁਤ ਉਦਾਸ ਹੋ ਜਾਵੋ, ਇੰਤਹਾਈ ਕੰਡੀਸ਼ਨ ਹੋਵੇ। ਅਤੇ ਅਗਰ ਤੁਹਾਡੇ ਜ਼ਿਹਨ 'ਚ ਕੋਈ ਐਸੀ ਗੱਲ ਹੈ ਤਾਂ ਜ਼ਰੂਰ ਆ ਕੇ ਤੁਸੀਂ ਕਾਲ ਕਰੋਗੇ, ਅਸੀਂ ਗੱਪਸ਼ਪ ਲਵਾਂਗੇ ਤੁਹਾਡੀ ਉਸ ਯਾਦ ਦੇ ਨਾਲ। ਉਹਨੂੰ ਥੋੜ੍ਹੀ ਦੇਰ ਆਪਣੇ ਕੋਲ ਬਿਠਾਵਾਂਗੇ, ਉਹਦੀ ਫੀਲਿੰਗ ਲੈਣੀ ਹੈ ਤੁਸੀਂ। ਹਾਂ, ਪਤਾ ਲੱਗ ਜਾਏਗਾ ਕਿ ਉਹ ਤੁਹਾਡੀ ਬਹੁਤ ਖੁਸ਼ ਕਰ ਦੇਣ ਵਾਲੀ ਹੈ ਜਾਂ ਉਦਾਸ ਕਰ ਦੇਣ ਵਾਲੀ ਹੈ, ਕਿਸ ਤਰ੍ਹਾਂ ਦੀ ਹੈ। ਅਸੀਂ ਕੁਛ ਯਾਦਾਂ ਵੀ ਤਾਂ ਸਾਡੇ ਨਾਲ ਕੁਛ ਜੁੜੀਆਂ ਹੁੰਦੀਆਂ ਨੇ ਨਾ, ਔਰ ਉਹਨਾਂ ਯਾਦਾਂ ਦੇ ਨਾਲ ਬਹੁਤ ਸਾਰੀਆਂ ਸ਼ਖਸੀਅਤ ਜੁੜੀਆਂ ਹੁੰਦੀਆਂ ਨੇ, ਬਹੁਤ ਸਾਰੀਆਂ ਹਸਤੀਆਂ ਜੁੜੀਆਂ ਹੁੰਦੀਆਂ ਨੇ, ਜੋ ਅਸਲ ਵਿੱਚ ਉਹਨਾਂ ਦਾ ਸਦਕਾ ਜਾਂ ਉਹਨਾਂ ਦਾ ਵਸੀਲਾ ਹੀ ਉਹ ਯਾਦ ਹੁੰਦੀ ਹੈ, ਜਿਹੜੀ ਪੂਰਾ ਇੱਕ ਆਪਣਾ ਵਜੂਦ ਰੱਖਦੀ ਹੈ। ਕਦੀ ਕਦੀ ਨਾ ਕੁਛ ਸ਼ਖਸੀਅਤ ਨੂੰ ਅਸੀਂ ਜ਼ਿਹਨ 'ਚ ਲਿਆਈਏ ਅਤੇ ਖੁਸ਼ਬੂ ਵੀ ਸਾਨੂੰ ਆਉਣਾ ਸ਼ੁਰੂ ਹੋ ਜਾਂਦੀ ਹੈ। ਯਾਨੀ ਉਹ ਜਿਹੜੀ ਫਰੈਗਰੈਂਸ ਜਿਹੜੀ ਉਹ ਲਾਉਂਦੇ ਸਨ, ਖੁਸ਼ਬੂ ਲਾਉਂਦੇ ਸਨ, ਉਹ ਬਕਾਇਦਾ ਮਹਿਸੂਸ ਹੁੰਦੀ ਹੈ, ਤੁਸੀਂ ਉਹਨੂੰ ਫੀਲ ਕਰਦੇ ਹੋ। ਇਹਦਾ ਮਤਲਬ ਇਹ ਉਸ ਯਾਦ ਦਾ ਪੂਰਾ ਇੱਕ ਵਜੂਦ ਹੁੰਦਾ ਹੈ, ਤੁਹਾਡੇ ਕੋਲ ਆ ਕੇ ਬਹਿੰਦੀ ਹੈ। ਵੀ ਮੈਂ ਚੋਰੀ ਤੇਰਾ ਨਾਂ ਲੈਂਦੀ ਹਾਂ, ਇੰਝ ਲੱਗਦਾ ਮੈਂ ਤੇਰੇ ਕੋਲ ਆ ਬੈਠੀ ਹਾਂ। ਇਹ ਯਾਦ ਇਹਦਾ ਇੱਕ ਦੋਵੇਂ ਹੁਣ ਲਾਈਨਾਂ, ਅਤੇ ਮੈਂ ਵੇਖਣਾ ਹੈ ਜੀ ਕਿਹੜੇ ਸੱਜਣ ਪਿਆਰੇ ਔਰ ਕੀ ਫਰਮਾ ਰਹੇ।